ਯਾਸਿਨ ਖਾਨ ਸਾਹਿਬ, ਇਹ ਪੂਰੇ ਜਿਹੜਾ ਤੁਹਾਡਾ 35 ਸਾਲ ਦਾ ਸਫ਼ਰ ਹੈ, ਇਹਦੇ 'ਚ ਇਸ ਕੰਮ ਦੇ ਵਿੱਚ ਕੀ ਮੁਸ਼ਕਲਾਤ ਤੁਹਾਨੂੰ ਪੈਦਾ ਆਈਆਂ? ਮੈਂ ਤੁਹਾਨੂੰ ਦੱਸਦਾ ਹੈਗਾ ਵਾਂ ਕਿ 22 ਜਨਵਰੀ ਹੈਗੀ ਸੀ ਅਤੇ 22 ਰਮਜ਼ਾਨ ਮੁਬਾਰਕ ਹੈ ਸੀ। ਅੱਛਾ। ਜਦੋਂ ਸੁੰਦਸ ਫਾਊਂਡੇਸ਼ਨ ਨੇ 1998 ਦੇ ਵਿੱਚ ਗੁਜਰਾਂਵਾਲਾ ਤੋਂ ਇਹਦੀ ਬੁਨਿਆਦ ਰੱਖੀ ਅਤੇ ਇਹ ਜਿਹੜਾ ਸੁੰਦਸ ਨਾਂ ਵੀ ਹੈਗਾ ਇੱਕ ਥੈਲੇਸੀਮੀਆ ਦੀ ਮਰੀਜ਼ ਬੱਚੀ ਹੈਗੀ ਸੀ ਅਤੇ ਉਹਦੇ ਵਾਲਦ ਹਾਜੀ ਸਰਫਰਾਜ਼ ਸਾਹਿਬ ਹੈਗੇ ਸੀ। ਉਹ ਪਹਿਲੇ ਲਾਹੌਰ ਆਉਂਦੇ ਹੈਗੇ ਸੀ ਬਲੱਡ ਟ੍ਰਾਂਸਫਿਊਜ਼ਨ ਵਾਸਤੇ, ਉਹਦੇ ਇਲਾਜ ਵਾਸਤੇ। ਅਤੇ ਜਦੋਂ ਮੈਂ ਫਾਤਮੀਦ ਫਾਊਂਡੇਸ਼ਨ ਤੋਂ ਜਿਹੜਾ ਹੈਗਾ ਨਾ ਉਹ ਮੇਰਾ ਸਿਲਸਿਲਾ ਖ਼ਤਮ ਹੋਇਆ ਅਤੇ ਮੈਂ ਕੋਈ ਨਾ ਕੋਈ ਕੰਮ ਕਰਨਾ ਹੈਗਾ ਸੀ ਅਤੇ ਮੈਂ 92-93 ਦੇ ਵਿੱਚ ਹੀ ਮੇਰੇ ਵਜਦਾਨ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਰੱਬ ਨੇ ਇਹ ਪਾ ਦਿੱਤਾ ਹੈਗਾ ਸੀ ਕਿ ਮੈਂ ਵੀ ਜਿਹੜਾ ਹੈਗਾ ਨਾ ਇਸ ਖਿਦਮਤ ਦੇ ਸਫ਼ਰ ਨੂੰ ਜਾਰੀ ਰੱਖਾਂਗਾ ਜਾਂ ਇਹੋ ਜਿਹਾ ਇੱਕ ਅਦਾਰਾ ਬਣਾਵਾਂਗਾ ਜਾਂ ਕੋਈ ਅਦਾਰਾ ਬਣਾਵਾਂਗਾ ਜਿੱਥੇ ਲੋਕਾਂ ਦੇ ਦੁੱਖ ਦਰਦ ਕਮ ਹੋਣ, ਉਹਨਾਂ ਦੀ ਤਕਲੀਫ ਕਮ ਹੋਏ। ਉਹ ਜਿਹੜੇ ਮਾਂ ਪਿਓ ਹੈਗੇ ਨੇ ਜਿਹੜੀ ਅਜ਼ੀਅਤ ਦੇ ਵਿੱਚ, ਜਿਹੜੇ ਕਰਬ ਦੇ ਵਿੱਚ ਮੁਬਤਲਾ ਹੁੰਦੇ ਹੈਗੇ ਨੇ, ਉਹਨਾਂ ਨੂੰ ਕੰਮ ਕਰ ਸਕਾਂ। ਅਤੇ ਫਿਰ ਗੁਜਰਾਂਵਾਲਾ ਵਿੱਚ 22 ਰਮਜ਼ਾਨ ਮੁਬਾਰਕ ਨੂੰ 1998 ਨੂੰ ਜਿਹੜਾ ਹੈਗਾ ਨਾ ਇਹ ਸਟਾਰਟ ਕੀਤਾ ਹੈਗਾ ਅਤੇ ਇਹ ਨਾਂ ਵੀ ਸਿਰਫ ਇਸ ਵਾਸਤੇ ਰੱਖਿਆ ਗਿਆ। ਮੈਂ ਤਾਂ ਨਾਂ ਰੱਖਣਾ ਚਾਹੁੰਦਾ ਹੈਗਾ ਸੀ ਆਪਣੇ ਵਾਲਦ ਦੇ ਨਾਂ 'ਤੇ, ਲੇਕਿਨ ਮੇਰੇ ਕੋਲੋਂ ਹਾਜੀ ਸਾਹਿਬ ਨੇ ਪੁੱਛਿਆ ਕਿ ਇਸ ਇਦਾਰੇ ਦਾ ਕੀ ਨਾਂ ਰੱਖਾਂਗੇ ਅਤੇ ਮੇਰੇ ਰੱਬ ਨੇ ਜਿਹੜਾ ਹੈਗਾ ਮੇਰੇ ਕੋਲੋਂ ਇਹ ਕਢਵਾਇਆ, ਮੇਰੀ ਜ਼ਬਾਨ ਤੋਂ, ਮੇਰੇ ਅੰਦਰੋਂ ਕਢਵਾਇਆ ਕਿ ਜੀ ਇਹਦਾ ਨਾਂ ਜਿਹੜਾ ਹੈਗਾ ਨਾ ਸੁੰਦਸ ਫਾਊਂਡੇਸ਼ਨ ਰੱਖਾਂਗੇ, ਕਿਉਂਕਿ ਸੁੰਦਸ ਵੀ ਥੈਲੇਸੀਮੀਆ ਦੀ ਜਿਹੜੀ ਹੈਗੀ ਹੈ ਉਹ ਪੇਸ਼ੈਂਟ ਹੈਗੇ ਸੀ ਅਤੇ ਅਸੀਂ ਜਿਹੜਾ ਹੈਗਾ ਨਾ ਉਸ ਬੱਚੀ ਦੇ ਨਾਂ 'ਤੇ ਰੱਖਿਆ ਗਿਆ, ਕਿਉਂਕਿ ਥੈਲੇਸੀਮੀਆ ਦੇ ਮਰੀਜ਼ ਬੱਚਿਆਂ ਦਾ ਇਲਾਜ ਹੋਣਾ ਹੈਗਾ ਸੀ ਅਤੇ ਇਸ ਵਾਸਤੇ ਅਸੀਂ ਜਿਹੜਾ ਹੈਗਾ ਨਾ ਉਹ ਸੁੰਦਸ ਨਾਂ ਰੱਖਿਆ ਗਿਆ। ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਨਾ ਹਜ਼ਾਰਾਂ ਲੱਖਾਂ ਲੋਕ ਜਿਹੜੇ ਹੈਗੇ ਨੇ ਉਹ ਮੁਸਤਫੀਦ ਹੋ ਰਹੇ ਹੈਗੇ। ਅਤੇ ਤੁਸੀਂ, ਮੈਂ ਤੁਹਾਨੂੰ ਦੁਬਾਰਾ ਪੁੱਛਾਂਗਾ ਕਿ ਇਸ ਪੂਰੇ ਸਫ਼ਰ ਦੇ ਦੌਰਾਨ ਕੀ ਤੁਹਾਨੂੰ ਮੁਸ਼ਕਲਾਤ ਪੇਸ਼ ਆਈਆਂ? ਮੈਂ ਤੁਹਾਨੂੰ ਬੜੀ ਇੱਕ ਦਿਲਚਸਪ ਕਹਾਣੀ ਦੱਸਾਂ ਕਿ ਜਿਸ ਦਿਨ ਇਹਦਾ ਇਫਤਤਾਹ ਹੈਗਾ ਸੀ ਅਤੇ ਉਸ ਦਿਨ ਇੱਕ ਹੋਰ ਥੈਲੇਸੀਮੀਆ ਦੀ ਬੱਚੀ ਜਿਹਦਾ ਵੀ ਤਾਲੁਕ ਗੁਜਰਾਂਵਾਲਾ ਤੋਂ ਹੈਗਾ ਸੀ, ਉਹਦਾ ਨਾਂ ਹੈਗਾ ਸੀ ਅਸਮਾ ਅਤੇ ਉਹਦੇ ਵਾਲਦ ਦਾ ਨਾਂ ਮੁਨੱਵਰ ਹੈਗਾ ਸੀ। ਮੁਨੱਵਰ ਸਾਹਿਬ ਨੇ ਮੇਰੇ ਕੋਲ ਪੁੱਛਿਆ ਕਿ ਤੁਸੀਂ ਇੰਨਾ ਮੁਸ਼ਕਲ ਕੰਮ ਹੈ ਸਟਾਰਟ ਕੀਤਾ ਹੈਗਾ, ਇਹ ਕਿਸ ਤਰੀਕੇ ਦੇ ਨਾਲ ਚੱਲੇਗਾ ਅਤੇ ਇਹ ਤਾਂ ਬੜੇ ਮੁਕਾਬਲੇ ਦਾ ਹੈਗਾ ਅਤੇ ਫਲਾਂ ਜੋ ਵੀ ਉਹ ਮੈਨੂੰ ਕਹਿੰਦੇ। ਅਤੇ ਮੇਰਾ ਸਿਰਫ ਉਹਨਾਂ ਨੂੰ ਇੱਕ ਹੀ ਜਵਾਬ ਹੈਗਾ ਸੀ ਕਿ ਇਹ ਜਿਹੜਾ ਸੁੰਦਸ ਫਾਊਂਡੇਸ਼ਨ ਦਾ ਜਾਂ ਜਿਹੜਾ ਖੈਰ ਦਾ ਕੰਮ ਹੈਗਾ ਉਹ ਮੇਰੇ ਰੱਬ ਦਾ ਕੰਮ ਹੈਗਾ ਅਤੇ ਅਗਰ ਮੇਰੀ ਨੀਅਤ ਠੀਕ ਹੋਏਗੀ ਜਾਂ ਸਾਡੇ ਸਾਰਿਆਂ ਦੀ ਨੀਅਤਾਂ ਠੀਕ ਹੋਣਗੀਆਂ ਅਤੇ ਇਨਸ਼ਾ ਅੱਲਾਹ ਤਾਲਾ ਇਹ ਜਿਹੜਾ ਹੈਗਾ ਨਾ ਸਿਸਟਮ, ਇਹ ਨਿਜ਼ਾਮ, ਇਹ ਇਦਾਰਾ ਚੱਲਦਾ ਰਹੇਗਾ। ਅਤੇ ਸ਼ੁਕਰ ਹੈ ਅਲਹਮਦੁਲਿਲਾ ਅੱਜ 28 ਵਰੇ ਜਾਂ 28 ਸਾਲ ਹੋ ਗਏ ਹੈਗੇ ਨੇ ਸੁੰਦਸ ਫਾਊਂਡੇਸ਼ਨ ਨੂੰ ਅਤੇ ਅੱਜ ਤੁਸੀਂ ਦੇਖਦੇ ਹੈਗੇ ਨਾ ਸਿਰਫ ਨੈਸ਼ਨਲ ਲੈਵਲ 'ਤੇ ਬਲਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਨਾਂ ਹੈਗਾ ਸੁੰਦਸ ਫਾਊਂਡੇਸ਼ਨ ਦਾ। ਅਤੇ ਇਹ ਜਿਹੜਾ ਖਿਦਮਤ ਦਾ ਸਫ਼ਰ ਹੈ ਇਹਦੇ 'ਚ ਤੁਹਾਨੂੰ ਕਿਸ ਕਿਸਮ ਦੀ ਕੁਝ ਸੈਕਰੀਫਾਈਸ ਕਰਨੀ ਪਈ? ਦੇਖੋ, ਸਭ ਤੋਂ ਪਹਿਲੇ ਆਪਣੀ ਜ਼ਾਤ ਦੀ ਨਫੀ ਕਰਨੀ ਪੈਂਦੀ ਹੈਗੀ ਹੈ। ਆਪਣੀ ਜ਼ਾਤ ਦੀ ਤੁਸੀਂ ਨਫੀ ਕਰੋਗੇ ਅਤੇ ਫਿਰ ਹੀ ਜਿਹੜਾ ਹੈਗਾ ਨਾ ਤੁਸੀਂ ਕੋਈ ਕੰਮ ਕਰ ਸਕੋਗੇ, ਕਿਉਂਕਿ ਸਾਨੂੰ ਪਤਾ ਹੈਗਾ ਪਹਿਲੇ ਦਿਨ ਤੋਂ ਅਸੀਂ ਜਿਹੜੇ ਹੈਗੇ ਨੇ ਚੰਦ ਲੋਕਾਂ ਨੇ ਜਿਹੜਾ ਹੈਗਾ ਨਾ ਇਹ ਸਫ਼ਰ ਸ਼ੁਰੂ ਕੀਤਾ ਹੈਗਾ ਸੀ ਅਤੇ ਯਾਨੀ ਮਹਿਦੂਦ ਤੌਰ 'ਤੇ ਸਟਾਫ ਦੇ ਮੈਂਬਰਾਂ ਹੈਗੇ ਸੀ ਅਤੇ ਸਾਰਾ ਕੰਮ ਸਾਨੂੰ ਕਰਨਾ ਪੈਂਦਾ ਸੀ। ਸਾਨੂੰ ਜਿਹੜਾ ਹੈਗਾ ਨਾ ਉਹ ਅਗਰ ਸਾਡਾ ਸਫਾਈ ਵਾਲਾ ਨਹੀਂ ਸੀ ਹੁੰਦਾ ਤਾਂ ਬੋਕਰ ਵੀ ਸਾਨੂੰ ਮਾਰਨੀ ਪੈਂਦੀ ਹੈਗੀ ਸੀ। ਸਾਨੂੰ ਜਿਹੜਾ ਹੈਗਾ ਨਾ ਉਹ ਕੁਰਸੀਆਂ ਵੀ ਆਪ ਟੇਬਲ ਵੀ ਸਾਫ਼ ਕਰਨੇ ਪੈਂਦੇ ਹੈਗੇ ਸੀ ਅਤੇ ਮਰੀਜ਼ਾਂ ਦਾ ਵੀ ਖਿਆਲ ਜਿਹੜਾ ਹੈਗਾ ਨਾ ਆਪ ਹੀ ਰੱਖਣਾ ਪੈਂਦਾ ਹੈਗਾ ਸੀ। ਅਤੇ ਕਹਿਣ ਦਾ ਮਕਸਦ ਹੈਗਾ ਕਿ ਮੁਸ਼ਕਲਾਂ ਸਾਰੀਆਂ ਦੂਰ ਹੋ ਜਾਂਦੀਆਂ ਹੈਗੀਆਂ ਨੇ, ਤਕਲੀਫਾਂ ਸਾਰੀਆਂ ਦੂਰ ਹੋ ਜਾਂਦੀਆਂ ਹੈਗੀਆਂ ਨੇ ਜਦੋਂ ਤੁਸੀਂ ਆਪਣੀ ਜ਼ਾਤ ਦੀ ਨਫੀ ਕਰ ਦਿਓ। ਜਦੋਂ ਤੁਸੀਂ ਇਹ ਕਹੋ ਕਿ ਮੈਂ ਹੀ ਸਭ ਕੁਛ ਹੈਗੇ ਵਾਂ ਅਤੇ ਮੇਰੇ ਤੋਂ ਵੱਧ ਕੇ ਕੋਈ ਨਹੀਂ ਹੈਗਾ, ਨਹੀਂ, ਤੁਸੀਂ ਦੂਸਰੇ ਬੰਦੇ ਨੂੰ, ਦੂਸਰੇ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿਓ ਅਤੇ ਉਹ ਰੱਬ ਤਾਲਾ ਦੀ ਜ਼ਾਤ ਜਿਹੜੀ ਹੈਗੀ ਹੈ ਫਿਰ ਤੁਹਾਨੂੰ ਵੱਡਾ ਵੀ ਬਣਾਉਂਦੀ ਹੈਗੀ ਹੈ ਅਤੇ ਉੱਤੇ ਵੀ ਲੈ ਕੇ ਜਾਂਦੀ ਹੈ। ਅਤੇ ਇਸ ਚੀਜ਼ ਨੇ, ਇਹ ਜਿਹੜੀ ਤੁਸੀਂ ਸਮਾਜੀ ਖਿਦਮਤ ਕਰ ਰਹੇ ਹੋ ਇਸ ਵੇਲੇ, ਇਹਨੇ ਤੁਹਾਡੇ ਜ਼ਾਤੀ ਲਾਈਫ ਸਟਾਈਲ ਦੇ ਉੱਤੇ ਵੀ ਕੋਈ ਅਸਰ ਕੀਤਾ? ਮੈਂ ਸਮਝਦਾ ਹੈ ਕਿ ਇਹ 24 ਘੰਟੇ ਦਾ ਕੰਮ ਹੈਗਾ ਅਤੇ ਇੱਥੇ ਨਾ ਦਿਨ ਹੁੰਦਾ ਹੈਗਾ ਨਾ ਕੋਈ ਰਾਤ ਹੁੰਦੀ ਹੈਗੀ, ਇਹ ਦੇਖਿਆ ਜਾਂਦਾ ਹੈਗਾ। ਇੱਥੇ ਤਾਂ ਮਰੀਜ਼ ਨੂੰ
ਕਿਸੇ ਵਕਤ ਵੀ ਜਿਹੜਾ ਹੈਗਾ ਨਾ ਬਲੱਡ ਦੀ ਜਾਂ ਤੁਹਾਡੀ ਮਦਦ ਦੀ ਜ਼ਰੂਰਤ ਹੁੰਦੀ ਹੈਗੀ ਹੈ, ਤੇ ਮੈਂ ਤੁਹਾਨੂੰ ਨਾਲ ਨਾਲ ਦੱਸਦਾ ਰਹਾਂ ਕਿ ਸੁੰਦਰਸ ਫਾਊਂਡੇਸ਼ਨ ਜਿਹੜਾ ਹੈਗਾ ਨਾ 24 ਘੰਟੇ ਜਿਹੜਾ ਹੈਗਾ ਨਾ ਆਪਣੇ ਤਮਾਮ ਸੈਂਟਰ, ਤਮਾਮ ਮਰਾਕਜ਼ ਦੇ ਵਿੱਚ 24 ਘੰਟੇ ਸਰਵਿਸ ਦਿੰਦਾ ਹੈਗਾ। ਇਸ 24 ਘੰਟੇ ਦੇ ਨਾਲ ਜਿਹੜਾ ਹੈਗਾ ਨਾ ਕੋਈ ਈਦ ਸ਼ਬਰਾਤ 'ਤੇ ਵੀ ਛੁੱਟੀ ਨਹੀਂ ਹੁੰਦੀ ਹੈਗੀ। ਅਤੇ ਤੁਸੀਂ ਜਿਸ ਤਰ੍ਹਾਂ ਪੁੱਛਿਆ ਗਿਆ ਕਿ ਕੀ ਸੈਕਰੀਫਾਈਸ ਕਰਨਾ ਪੈਂਦਾ ਹੈਗਾ, ਤੁਹਾਨੂੰ ਆਪਣੀ ਫੈਮਿਲੀ ਨੂੰ, ਆਪਣੇ ਵਾਲਦੈਨ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਬੀਵੀ ਬੱਚਿਆਂ ਨੂੰ ਜਿਹੜਾ ਹੈਗਾ ਨਾ ਟਾਈਮ ਜਿਹੜਾ ਹੈਗਾ ਨਾ ਉਹ ਤੁਸੀਂ ਨਹੀਂ ਦੇ ਪਾਉਂਦੇ ਹੈਗੇ। ਜਾਂ ਤਾਂ ਤੁਸੀਂ ਜਿਹੜਾ ਬੇੜਾ ਚੁੱਕਿਆ ਹੈਗਾ ਉਹ ਮਰੀਜ਼ ਬੱਚਿਆਂ ਦਾ, ਉਹ ਦੁਖਾਰੀ ਮਾਵਾਂ ਦਾ, ਜਾਂ ਤਾਂ ਤੁਸੀਂ ਉਹ ਕਰ ਲਓ, ਜਾਂ ਤਾਂ ਫਿਰ ਤੁਸੀਂ ਜਿਹੜਾ ਹੈਗਾ ਨਾ ਆਪਣੇ ਬੱਚਿਆਂ ਦਾ ਜਾਂ ਉਹਨਾਂ ਦਾ ਖਿਆਲ ਰੱਖ ਲਓ। ਤੇ ਲੇਕਿਨ ਮੈਂ ਸ਼ੁਕਰ ਅਦਾ ਕਰਦਾ ਹੈਗਾ ਵਾਂ ਕਿ ਮੇਰੀ ਵਾਲਦਾ ਨੇ ਸਾਡਾ ਬਹੁਤ ਖਿਆਲ ਰੱਖਿਆ ਗਿਆ। ਮੇਰੀ ਮਿਸਿਸ ਜਿਹੜਾ ਹੈਗਾ ਨਾ ਮੇਰਾ ਬੜਾ ਸਾਥ ਦਿੱਤਾ ਹੈਗਾ, ਮੇਰੇ ਭੈਣ ਭਰਾਵਾਂ ਨੇ ਬੜਾ ਸਾਥ ਦਿੱਤਾ, ਮੇਰੀ ਵਾਲਦਾ ਨੇ ਸਾਥ ਦਿੱਤਾ, ਮੇਰੇ ਦੋਸਤ ਅਹਿਬਾਬ ਨੇ ਜਿਹੜਾ ਹੈਗਾ ਨਾ ਬੜਾ ਸਾਥ ਦਿੱਤਾ ਕਦੀ ਹੈਗਾ। ਫੈਮਿਲੀ ਚੋਂ ਕਦੀ ਕੋਈ ਇਤਰਾਜ਼ ਨਹੀਂ ਕੀਤਾ ਗਿਆ, ਕੋਈ ਨਾਰਾਜ਼ਗੀ ਦਾ ਇਜ਼ਹਾਰ ਨਹੀਂ ਕਦੀ ਹੋਇਆ? ਯਕੀਨਨ ਜਦੋਂ ਤੁਸੀਂ ਉਹਨਾਂ ਦੇ ਖੁਸ਼ੀ ਗਮੀ ਦੇ ਵਿੱਚ ਨਹੀਂ ਸ਼ਾਮਲ ਹੋ ਸਕੋਗੇ ਤੇ ਯਕੀਨਨ ਜਿਹੜਾ ਹੈਗਾ ਨਾ ਉਹ ਨਾਰਾਜ਼ਗੀ ਦਾ ਇਜ਼ਹਾਰ ਕਰਦੇ ਹੈਗੇ ਨੇ। ਲੇਕਿਨ ਹੁਣ ਇੰਨੇ ਸਾਲ ਗੁਜ਼ਰਨ ਤੋਂ ਬਾਅਦ ਉਹਨਾਂ ਨੂੰ ਵੀ ਪਤਾ ਚੱਲ ਗਿਆ ਹੈਗਾ ਕਿ ਇਸ ਕੰਮ ਦੀ ਕੀ ਅਹਿਮੀਅਤ ਹੈਗੀ। ਇਸ ਵਾਸਤੇ ਹੁਣ ਮੇਰੇ ਦੋਸਤ ਅਹਿਬਾਬ ਵੀ, ਅਜ਼ੀਜ਼ੋ ਘਰ ਵੀ ਹੁਣ ਸਮਝਦੇ ਹੈਗੇ ਨੇ ਕਿ ਇਹ ਬਹੁਤ ਵੱਡਾ ਕੰਮ ਹੈਗਾ, ਖਿਦਮਤ ਦਾ ਕੰਮ ਹੈਗਾ, ਤੇ ਅਸੀਂ ਇਹਨੂੰ ਛੱਡ ਦੇਈਏ, ਇਹਦੇ ਨਾਲ ਨਾਰਾਜ਼ ਨਾ ਹੋਈਏ, ਤੇ ਇਹ ਸਾਰੀਆਂ ਚੀਜ਼ਾਂ ਹੈਗੀਆਂ। ਇਸ ਫੀਲਡ ਦੇ ਵਿੱਚ ਹੁਣ ਬਹੁਤ ਸਾਰੇ ਅਦਾਰੇ ਇਸ ਵੇਲੇ ਕੰਮ ਕਰ ਰਹੇ ਨੇ, ਤੇ ਸੁੰਦਰਸ ਦਾ ਅਗਰ ਜ਼ਿਕਰ ਕਰੀਏ ਤੇ ਕਿਹੜੀ ਚੀਜ਼ ਹੈ ਜਿਹਦੀ ਵਜ੍ਹਾ ਨਾਲ ਅਸੀਂ ਕਹਾਂਗੇ ਕਿ ਸੁੰਦਰਸ ਫਾਊਂਡੇਸ਼ਨ ਜਿਹੜੀ ਹੈ ਉਹ ਦੂਸਰੇ ਅਦਾਰਿਆਂ ਨਾਲੋਂ ਥੋੜੀ ਜਿੰਨੀ ਸੁਪੀਰੀਅਰ ਹੈ? ਸਾਰੇ ਅਦਾਰੇ ਜਿਹੜੇ ਇਸ ਫੀਲਡ ਦੇ ਵਿੱਚ, ਥੈਲੇਸੀਮੀਆ ਦੀ ਫੀਲਡ ਦੇ ਵਿੱਚ ਹੈਗੇ ਨੇ, ਸਾਰੇ ਅਦਾਰੇ ਅੱਛੇ ਹੈਗੇ ਨੇ, ਸਾਰੇ ਅਦਾਰੇ ਅੱਛਾ ਕੰਮ ਕਰ ਰਹੇ ਹੈਗੇ ਨੇ, ਤੇ ਸੁੰਦਰਸ ਫਾਊਂਡੇਸ਼ਨ ਵੀ ਅੱਛਾ ਕੰਮ ਕਰ ਰਿਹਾ ਹੈਗਾ। ਮੈਂ ਤੁਹਾਨੂੰ ਇਹਦੀ ਮਿਸਾਲ ਇਹ ਦਿੰਦਾ ਹੈਗਾ ਵਾਂ ਕਿ ਸੁੰਦਰਸ ਫਾਊਂਡੇਸ਼ਨ ਦਾ ਮਕਾਮ ਇਸ ਵਾਸਤੇ ਜ਼ਿਆਦਾ ਸਮਝਦਾ ਹੈਗਾ ਵਾਂ, ਜਦੋਂ ਵੀ ਕੋਈ ਵਬਾ ਫੈਲੀ ਹੈਗੀ ਹੈ ਜਾਂ ਜਦੋਂ ਵੀ ਕੋਈ ਐਪੀਡੈਮਿਕ ਐਸਾ ਆਇਆ ਹੈਗਾ ਤੇ ਉਹਦੇ ਵਿੱਚ ਜਿਹੜਾ ਹੈਗਾ ਨਾ ਸੁੰਦਰਸ ਫਾਊਂਡੇਸ਼ਨ ਨੇ ਤੇ ਸੁੰਦਰਸ ਫਾਊਂਡੇਸ਼ਨ ਦੇ ਵਰਕਰਾਂ ਨੇ ਦਿਨ ਰਾਤ ਖਿਦਮਤ ਕੀਤੀ ਹੈ। ਅਗਰ ਤੁਸੀਂ 2005 ਦੇ ਜ਼ਲਜ਼ਲੇ ਦੀ ਗੱਲ ਕਰੋ ਤੇ ਉਹਦੇ ਵਿੱਚ ਵੀ ਸੁੰਦਰਸ ਫਾਊਂਡੇਸ਼ਨ ਤੇ ਸੁੰਦਰਸ ਫਾਊਂਡੇਸ਼ਨ ਦੇ ਵਰਕਰ ਨੇ ਦਿਨ ਰਾਤ ਜਿਹੜਾ ਹੈਗਾ ਨਾ ਉੱਥੇ ਜਿਹੜੇ ਜ਼ਖਮੀ ਹੋਏ ਹੈਗੇ ਸੀ, ਜਿਨ੍ਹਾਂ ਦੇ ਆਪਰੇਸ਼ਨ ਹੋਣੇ ਹੈਗੇ ਸੀ, ਉਹਨਾਂ ਵਾਸਤੇ ਬਲੱਡ ਇਕੱਠਾ ਕੀਤਾ, ਉਹਨਾਂ ਵਾਸਤੇ ਖੁਰਾਕ ਇਕੱਠੀ ਕੀਤੀ, ਜਾਂ ਜੋ ਉਹਨਾਂ ਨੂੰ ਫੈਸਿਲਿਟੀ ਦੇ ਸਕਦੇ ਹੈਗੇ ਸੀ। ਫਿਰ ਉਹਦੇ ਬਾਅਦ ਤੁਸੀਂ ਆਪਣਾ ਕੀ ਕਹਿੰਦੇ ਹੈਗੇ ਨੇ ਡੈਂਗੀ ਦੇਖ ਲਓ। ਡੈਂਗੀ ਦੇ ਵਿੱਚ ਵੀ ਜਦੋਂ ਲੋਕਾਂ ਨੂੰ ਪਲੇਟਲੈਟਸ ਜਿਹੜੇ ਹੈਗੇ ਨੇ ਨਹੀਂ ਸੀ ਮਿਲਦੇ ਹੈਗੇ, ਤੇ ਪੂਰੇ ਪੰਜਾਬ ਦੇ ਵਿੱਚ ਸ਼ੁਕਰ ਹੈ ਅਲਹਮਦੁਲਿਲਾ ਸੁੰਦਰਸ ਫਾਊਂਡੇਸ਼ਨ ਦੇ ਮਰਾਕਜ਼ ਜਿਹੜੇ ਹੈਗੇ ਨੇ ਨਾ 24 ਘੰਟੇ ਜਿਹੜੇ ਹੈਗੇ ਨੇ ਨਾ ਉਹ ਪਲੇਟਲੈਟਸ ਜਿਹੜੇ ਹੈਗੇ ਨੇ ਮਰੀਜ਼ਾਂ ਨੂੰ ਮੁਹੱਈਆ ਕਰ ਰਹੇ ਹੈਗੇ ਸੀ। ਉਹ ਅਗਰ ਤੁਸੀਂ ਜਿਹੜਾ ਹੈਗਾ ਨਾ ਇਹ ਹੋਣ ਵਾਲਾ ਤੁਸੀਂ ਕੋਵਿਡ-19 ਦੇਖ ਲਓ, ਤੇ ਤਮਾਮ ਜਿਹੜੇ ਥੈਲੇਸੀਮੀਆ ਦੇ ਅਦਾਰੇ ਹੈਗੇ ਨੇ ਉਹ ਬੰਦ ਹੋ ਗਏ ਹੈਗੇ ਸੀ। ਉਹਨਾਂ ਨੇ ਆਪਣਾ ਜਿਹੜਾ ਹੈਗਾ ਨਾ ਸੈਂਟਰਸ ਜਾਂ ਉਹਨਾਂ ਨੇ ਮਹਿਦੂਦ ਕਰ ਦਿੱਤਾ ਜਾਂ ਉਹਨਾਂ ਨੇ ਬੰਦ ਕਰ ਦਿੱਤਾ। ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈਗੀ ਆਪਣੇ, ਕਿਉਂਕਿ ਮੈਂ ਥੈਲੇਸੀਮੀਆ ਫੈਡਰੇਸ਼ਨ ਆਫ ਪਾਕਿਸਤਾਨ ਦਾ ਜਿਹੜਾ ਹੈਗਾ ਨਾ ਇਨਫੋਰਮੇਸ਼ਨ ਸੈਕਟਰੀ ਵੀ ਹੈਗੇ ਵਾਂ, ਅਹੁਦੇਦਾਰ ਹੈਗੇ ਵਾਂ। ਉਹਦੇ ਵਿੱਚ ਵੀ ਮੈਂ ਕੋਸ਼ਿਸ਼ ਕਰਕੇ ਤਮਾਮ ਅਦਾਰਿਆਂ ਵਾਲਿਆਂ ਨਾਲ ਜਿਹੜਾ ਮੀਟਿੰਗ ਕੀਤੀ, ਟੈਲੀਫੋਨਿਕ ਵੀ ਕੀਤੀ, ਮੈਂ ਉਹਨਾਂ ਨੂੰ ਮਿਲਿਆ ਵੀ ਤੇ ਉਹਨਾਂ ਨੂੰ ਕਾਇਲ ਕੀਤਾ ਹੈਗਾ ਕਿ ਤੁਸੀਂ ਜਿਹੜੇ ਹੈਗੇ ਨੇ ਨਾ ਜ਼ਿੰਦਗੀ ਮੌਤ 'ਤੇ ਆਉਣੀ ਹੈਗੀ ਇੱਕ ਨਾ ਇੱਕ ਦਿਨ, ਕਿਉਂ ਨਾ ਅਸੀਂ ਇਹਨਾਂ ਮਰੀਜ਼ਾਂ ਦੀ ਜਿਨ੍ਹਾਂ ਦਾ ਅਸੀਂ ਬੇੜਾ ਚੁੱਕਿਆ ਗਿਆ, ਅਸੀਂ ਇਹਨਾਂ ਦੀ ਖਿਦਮਤ ਕਰਦੇ ਹੋਏ ਅਗਰ ਸਾਡੀ ਜਾਨ ਚਲੀ ਜਾਏਗੀ ਤੇ ਅਸੀਂ ਸਮਝਾਂਗੇ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ। ਤੇ ਉਹਦੇ ਇਲਾਵਾ ਜਿਹੜਾ ਹੈਗਾ ਸੁੰਦਰਸ ਫਾਊਂਡੇਸ਼ਨ 24 ਘੰਟੇ ਤੇ ਹੈ। ਇਹਦੇ ਵਿੱਚ ਐਸੇ ਅਸੀਂ ਕੰਮ ਕੀਤੇ ਹੈਗੇ ਨੇ, ਥੈਲੇਸੀਮੀਆ ਦੀ ਰੋਕਥਾਮ ਵਾਸਤੇ ਕੰਮ ਕਰ ਰਹੇ ਹੈਗੇ ਆ, ਥੈਲੇਸੀਮੀਆ ਦੀ ਆਗਾਹੀ ਵਾਸਤੇ ਕੰਮ ਕਰ ਰਹੇ ਹੈਗੇ ਆ, ਹੋਰ ਜਿਹੜੇ ਐਸੇ ਮਾਮਲਾਤ ਹੈਗੇ ਨੇ ਉਹਨਾਂ ਨੂੰ ਦੇਖ ਰਹੇ ਹੈਗੇ ਆ। ਤੇ ਸੁੰਦਰਸ ਫਾਊਂਡੇਸ਼ਨ ਦਿਨ ਰਾਤ ਕੰਮ ਕਰਦੇ ਹੋਇਆ ਤੇ ਬਗੈਰ ਕਿਸੇ ਲਾਲਚ ਤੋਂ, ਬਗੈਰ ਕਿਸੇ ਤਮੇ ਤੋਂ, ਤੇ ਇਸ ਵਾਸਤੇ ਹਰ ਮਰੀਜ਼ ਦੇ ਤੇ ਹਰ ਜਿਹੜਾ ਬੰਦਾ ਹੈਗਾ ਉਹਦੀ ਦੁੱਖ ਤਕਲੀਫ ਦੇ ਵਕਤ ਦੇ ਉੱਤੇ ਕੰਮ ਆਉਂਦਾ ਹੈਗਾ। ਇਸ ਵਾਸਤੇ ਸੁੰਦਰਸ ਫਾਊਂਡੇਸ਼ਨ ਨੂੰ ਇੱਕ ਮੁਮਤਾਜ਼ ਮੁਕਾਮ ਹਾਸਲ ਹੈਗਾ। ਅੱਜ ਤੁਸੀਂ ਜਿਹਦੇ ਨਾਲ ਗੱਲ ਕਰੋ ਉਹ ਸ਼ੁਕਰ ਹੈ ਅਲਹਮਦੁਲਿਲਾ ਸੁੰਦਰਸ ਫਾਊਂਡੇਸ਼ਨ ਦੇ ਨਾਂ ਤੋਂ, ਸੁੰਦਰਸ ਫਾਊਂਡੇਸ਼ਨ ਦੇ ਕੰਮ ਤੋਂ ਵਾਕਿਫ ਹੈਗਾ।